ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹ ਕੇ ਸਾਡੀ ਪਹਿਲੀ ਈਮੇਲ ਆਈ ਹੈ ਇੱਕ ਨੂਰ ਸਿੰਘ ਜੀ ਦੀ। ਇਹ ਲਿਖਦੇ ਹਨ, ਟੀਵੀ 84 ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਡਾਕਟਰ ਅਮਰਜੀਤ ਸਿੰਘ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਮੈਨੂੰ ਟੀਵੀ 84 ਦੇ YouTube ਚੈਨਲ ਬਾਰੇ ਥੋੜੀ ਦੇਰ ਪਹਿਲਾਂ ਹੀ ਮੇਰੇ ਦੋਸਤ ਨੇ ਦੱਸਿਆ ਸੀ। ਮੈਂ ਕੁਝ ਵੀਡੀਓਜ਼ ਦੇਖੀਆਂ। ਤੁਸੀਂ ਸਿੱਖਾਂ ਦੇ ਬੜੇ ਹੀ ਮਹੱਤਵਪੂਰਨ ਵਿਸ਼ਿਆਂ ਤੇ ਵਿਚਾਰਾਂ ਕਰਦੇ ਹੋ। ਮੈਂ ਤੁਹਾਡੇ ਕੁਝ ਵਿਚਾਰਾਂ ਨਾਲ ਸਹਿਮਤ ਹਾਂ, ਨਾਲ ਹੀ ਕੁਝ ਨਾਲ ਅਸਹਿਮਤ। ਮੈਂ ਸਮਝਦਾ ਹਾਂ ਕਿ 1984 ਨੇ ਸਿੱਖ ਭਾਈਚਾਰੇ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ। ਇੱਕ ਉਹ ਹਨ ਜੋ ਆਜ਼ਾਦੀ ਅਤੇ ਖਾਲਿਸਤਾਨ ਬਣਾਉਣ ਲਈ ਸੰਘਰਸ਼ੀਲ ਹਨ ਅਤੇ ਦੂਜੇ ਉਹ ਜੋ ਇਸ 'ਚ ਵਿਸ਼ਵਾਸ ਨਹੀਂ ਰੱਖਦੇ। ਮੇਰਾ ਸਵਾਲ ਹੈ ਕਿ ਜੇ ਖਾਲਿਸਤਾਨ ਅਸਲੀਅਤ ਵਿੱਚ ਬਣ ਜਾਵੇ ਤਾਂ ਕੀ ਹੋਵੇਗਾ? ਜਦੋਂ ਖਾਲਿਸਤਾਨ ਦਾ ਬਾਰਡਰ ਦੋ ਨਿਊਕਲੀਅਰ ਨੇਸ਼ਨਸ ਨਾਲ ਲੱਗੇਗਾ, ਭਾਰਤ ਅਤੇ ਪਾਕਿਸਤਾਨ, ਕੀ ਅਸੀਂ ਉੱਥੇ ਸ਼ਾਂਤੀ ਨਾਲ ਰਹਿ ਸਕਾਂਗੇ? ਕੀ ਆਜ਼ਾਦੀ ਮਿਲਣੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕੇਗੀ, ਸਾਡੀਆਂ ਮੂਲ ਸਮੱਸਿਆਵਾਂ ਦਾ? ਮੈਂ ਇਹ ਮੁੱਦਾ ਇਸ ਲਈ ਚੁੱਕਿਆ ਹੈ ਕਿਉਂਕਿ ਜੋ ਖਾਲਿਸਤਾਨ ਬਣਨ ਤੇ ਹੋਵੇਗਾ, ਮੈਂ ਉਸ ਤੋਂ ਘਬਰਾਉਂਦਾ ਹਾਂ। ਸਾਡੇ ਕੋਲ ਕੋਈ ਇੰਡਸਟਰੀ ਨਹੀਂ, ਕੋਈ ਆਰਥਿਕਤਾ ਨਹੀਂ, ਕੋਈ ਨੌਕਰੀ ਨਹੀਂ ਹੋਣੀ। ਅਸੀਂ ਪਾਕਿਸਤਾਨ ਵਾਂਗ ਬਣ ਕੇ ਰਹਿ ਜਾਵਾਂਗੇ ਜਿੱਥੇ ਅਸੀਂ ਹਿੰਦੂਆਂ, ਨਿਰੰਕਾਰੀਆਂ ਅਤੇ ਰਾਧਾ ਸਵਾਮੀਆਂ ਨਾਲ ਲੜਦੇ ਰਹਾਂਗੇ। ਅਸੀਂ ਹੋਰ ਸੱਭਿਆਚਾਰਾਂ ਲਈ ਅਸਹਿਣਸ਼ੀਲ ਬਣ ਜਾਵਾਂਗੇ। ਅਸੀਂ ਪੰਜਾਬੀ ਨੂੰ ਫੈਲਾਵਾਂਗੇ ਅਤੇ ਬਾਕੀ ਬੋਲੀਆਂ ਨੂੰ ਖਤਮ ਕਰ ਦੇਵਾਂਗੇ। ਇਹ ਸਹੀ ਹੈ ਕਿ ਸਾਡੇ ਨਾਲ ਧੱਕਾ ਹੋਇਆ ਹੈ, ਪਰ ਕੀ ਖਾਲਿਸਤਾਨ ਦਾ ਰਸਤਾ ਹੀ ਸਹੀ ਹੈ? ਇੰਡੀਆ 'ਚ ਭਾਵੇਂ ਕਈ ਉਨਤਾਈਆਂ ਹਨ, ਪਰ ਵੱਖ-ਵੱਖ ਲੋਕ ਭਾਸ਼ਾਵਾਂ ਅਤੇ ਸੱਭਿਆਚਾਰ ਇਹ ਵਿਲੱਖਣਤਾ ਹੈ। ਜਿੱਥੇ ਬੇਵਕੂਫ ਲੋਕ, ਉੱਥੇ ਸਮਝਦਾਰ ਲੋਕ ਵੀ ਹਨ। ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ। ਅਲੱਗ ਹੋਣਾ ਸਮੱਸਿਆ ਦਾ ਹੱਲ ਨਹੀਂ ਹੈ। ਸਾਨੂੰ ਭਾਈਚਾਰੇ ਨਾਲ ਇਕਸੁਰਤਾ ਸਹਿਤ ਇੱਕ ਰਾਏ ਬਣਾਉਣ ਦੀ ਲੋੜ ਹੈ। ਜਿਵੇਂ ਖਾਲਿਸਤਾਨੀ ਸੋਚਦੇ ਹਨ, ਉਹ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹਨ। ਅਸੀਂ ਮਜ਼ਹਬ ਦੇ ਪੁੱਤਰ ਬਣਨ ਤੋਂ ਪੁੱਤਰ ਬਾਅਦ ਚ ਬਣੀਏ, ਪਹਿਲਾਂ ਇਨਸਾਨ ਦੇ ਪੁੱਤਰ ਬਣੀਏ ਤਾਂ ਚੰਗਾ ਹੋ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਇੱਕ ਨੂਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਦੇ ਦੋਸਤ ਨੇ ਉਹਨਾਂ ਨੂੰ ਸਾਡੀ YouTube ਦੀ ਦੱਸ ਪਾਈ। ਉਹਨਾਂ ਨੇ ਬਹੁਤ ਸਾਰੀਆਂ ਜਾਂ ਕੁਝ ਵੀਡੀਓਜ਼ ਦੇਖੀਆਂ ਜੀ। ਉਹਨਾਂ ਦੇ ਕਹਿਣ ਮੁਤਾਬਕ ਕੁਝ ਨਾਲੋਂ ਸਹਿਮਤ ਨੇ, ਕੁਝ ਨਾਲ ਅਸਹਿਮਤ ਨੇ। ਇਹ ਤਾਂ ਉਹਨਾਂ ਨੇ ਨਹੀਂ ਦੱਸਿਆ ਕਿ ਵੀ ਉਹ ਸਹਿਮਤ ਕਾਹਦੇ ਨਾਲ ਨੇ ਜੀ, ਕਿਉਂਕਿ ਜਿੰਨੀਆਂ ਕੁ ਉਹਨਾਂ ਦੀਆਂ ਗੱਲਾਂ ਨੇ ਉਹ ਤਾਂ ਅਸਹਿਮਤੀ ਵਾਲੀਆਂ ਹੀ ਨੇ ਔਰ ਉਹਨਾਂ ਨੂੰ ਹੱਕ ਹੈ ਅਸਹਿਮਤ ਹੋਣ ਦਾ ਜੀ। ਪਹਿਲੀ ਗੱਲ ਤਾਂ ਉਹਨਾਂ ਨੇ ਇਹੀ ਜਿਹੜੀ ਉਹਨਾਂ ਦਾ ਪ੍ਰੈਮਿਸ ਹੈ ਜਾਂ ਬਿਗਨਿੰਗ ਹੈ ਉਹੀ ਠੀਕ ਨਹੀਂ ਹੈ ਸਾਡੀ ਨਿਗਾਹ 'ਚ ਜੀ, ਕਿ ਜੂਨ 84 ਨੇ ਸਿੱਖਾਂ ਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਕਿ ਇੱਕ ਖਾਲਿਸਤਾਨੀ ਬਣ ਗਏ ਤੇ ਇੱਕ ਖਾਲਿਸਤਾਨ ਦੇ ਵਿਰੋਧੀ ਬਣ ਗਏ ਜੀ। ਦੇਖੋ, ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਹਾਂ ਵੀ ਜਿਸ ਨਜ਼ਰੀਏ ਨਾਲ ਖਾਲਿਸਤਾਨ ਨੂੰ ਇਹ ਵੀਰ ਇੱਕ ਨੂਰ ਸਿੰਘ ਦੇਖਦੇ ਨੇ, ਨਾ ਇਹਨਾਂ ਦਾ ਬੜਾ ਖੂਬਸੂਰਤ ਹੈ ਜੀ, ਇੱਕ ਨੂਰ, ਔਰ ਜ਼ਾਹਰ ਹੈ ਵੀ ਸ਼ਾਇਦ ਉਹਨਾਂ ਨੂੰ ਜਿਹੜਾ ਉਹ ਜਦੋਂ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਮਜ਼ਹਬ ਦੇ ਪੁੱਤਰ ਨਾ ਬਣੀਏ, ਇਨਸਾਨ ਦੇ ਪੁੱਤਰ ਬਣੀਏ ਜੀ, ਤੇ ਆਪਣੇ ਨਾਂ ਨਾਲ ਵੀ ਉਹ ਇਨਸਾਫ ਕਰਦੇ ਨੇ ਕਿ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰ ਹਰ ਚੀਜ਼ ਦਾ ਕੰਟੈਕਸਟ ਹੈ, ਹਰ ਚੀਜ਼ ਦਾ ਇੱਕ ਸੰਦਰਭ ਹੈ। ਜੇ ਅਸੀਂ ਉਸ ਸੰਦਰਭ ਤੋਂ ਪਾਸੇ ਜਾ ਕੇ, ਜਿਵੇਂ ਇਹ ਅਮਰੀਕਨ ਕਹਿੰਦੇ ਹੁੰਦੇ ਨੇ, ਟੂ ਮਿਕਸ ਦਾ ਔਰੇਂਜਸ ਐਂਡ ਐਪਲਸ ਜੀ, ਐਪਲ ਵੀ ਬੜਾ ਵਧੀਆ ਫਲ ਹੈ, ਬੜਾ ਮਿੱਠਾ ਹੈ, ਬੜਾ ਗੁਣਕਾਰੀ ਹੈ, ਤੇ ਔਰੇਂਜ ਵੀ ਬੜਾ। ਪਰ ਜੇ ਤੁਸੀਂ ਤੁਹਾਡੇ ਤੋਂ ਕੋਈ ਸੇਬ ਮੰਗੇ ਤੇ ਤੁਸੀਂ ਉਹਦੇ 'ਚ ਅੱਧੇ ਸੇਬ ਅੱਧੇ ਸੰਤਰੇ ਰਲਾ ਦਿਓ, ਤੇ ਸੰਤਰੇ ਮੰਗੇ ਅੱਧੇ ਸੰਤਰੇ ਅੱਧੇ ਸੇਬ ਰਲਾ ਦਿਓ, ਤੇ ਉਹਨੂੰ ਇਹ ਕਹਿੰਦੇ ਨੇ ਕਿ ਵੀ ਇਹ ਦਿਸ ਲਾਈਕ ਮਿਕਸਿੰਗ ਔਰੇਂਜਸ ਐਂਡ ਐਪਲਸ। ਵੀ ਉਹਨਾਂ ਦਾ ਇੱਕ ਵੱਖਰਾ ਮੁਕਾਮ ਹੈ। ਸੋ ਏਕ ਨੂਰ, ਅਵਲ ਅੱਲਾਹ ਔਰ ਇਨਸਾਨੀਅਤ, ਇਹ ਸਾਡੀ ਅਲਟੀਮੇਟ ਡੈਸਟਨੀ ਹੈ ਔਰ ਇਹ ਸਾਡਾ ਆਸ਼ਾ ਹੈ। ਪਰ ਇਹਨੂੰ ਅਸੀਂ ਨੇਸ਼ਨ ਦੇ ਕਨਸੈਪਟ ਨਾਲ ਕਨਫਿਊਜ਼ ਨਾ ਕਰੀਏ। ਉਹਨਾਂ ਦੀ ਮੈਂ ਅਖੀਰਲੀ ਗੱਲ ਤੋਂ ਗੱਲ ਸ਼ੁਰੂ ਕਰਾਂ। ਪਹਿਲੀ ਗੱਲ, ਜੂਨ 84 ਨੂੰ ਜਿਹੜਾ ਵੀ ਸਿੱਖ ਸੀ ਜਿਹਨੇ, ਜਿਸ ਦਾ ਨਾਂ ਬੇਸ਼ੱਕ ਮਾਂ ਨੇ, ਪਿਓ ਨੇ ਜਾਂ ਦੋਨਾਂ ਨੇ ਗੁਰਦੁਆਰਾ ਸਾਹਿਬ 'ਚ ਜਾ ਕੇ ਸਿੰਘ ਕੌਰ ਰੱਖਿਆ, ਦੁਨੀਆ ਭਰ ਜਿਹੜਾ ਸੀ ਉਹਦੇ ਲਈ ਹਰਮੰਦਰ ਉਹਦੇ ਜਿੰਦ ਜਾਨ ਹੈ, ਉਹਦੇ ਪ੍ਰਾਣ ਨੇ ਜੀ। ਉਹ ਅਰਦਾਸ 'ਚ ਵੀ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦਾ। ਔਰ ਜੂਨ 84 ਦੇ ਘੱਲੂਘਾਰੇ ਨੇ ਸਾਰੀ ਕੌਮ ਨੂੰ ਐਮੋਸ਼ਨਲੀ ਇਕੱਠੇ ਕੀਤਾ ਜੀ। ਔਰ ਕੋਈ ਦੋ ਰਾਵਾਂ ਨਹੀਂ ਸੀ ਕਿ ਵੀ ਇਹ ਜਿਹੜਾ ਜ਼ੁਲਮ, ਟਿਰਨੀ, ਘੱਲੂਘਾਰਾ ਹੈ, ਇਸ ਦੇ ਲਈ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਨਾਲ ਹੁਣ ਸਾਡੀ ਕੋਈ ਸਾਂਝ ਨਹੀਂ।
ਜਿਹਨੂੰ ਅਸੀਂ ਮੈਂਟਲ ਡਾਈਵੋਰਸ ਕਹਿੰਦੇ ਜੀ। ਸੋ ਇਹਦੇ 'ਚ ਠੀਕ ਹੈ ਕਿ ਕੁਝ ਉਹਦੇ 'ਚ ਬਹੁਤ ਐਕਟਿਵਿਸਟ ਬਣ ਕੇ ਅੱਗੇ ਆਏ, ਕੁਝ ਅੰਦਰੋਂ ਅੰਦਰ ਉਹਨਾਂ ਨੇ ਖੂਨ ਦੇ ਅਥਰੂ ਰੋਏ ਔਰ ਆਪਣੇ ਆਪ ਨੂੰ ਉਹਨਾਂ ਨੇ ਜਿਹੜਾ ਹੈ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਕੀਤਾ ਜਾਏ। ਔਰ ਜੇ ਇਵੇਂ ਨਾ ਹੁੰਦਾ ਤੇ ਜਿਸ ਤੇਜ਼ੀ ਨਾਲ 10 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਹਜ਼ਾਰਾਂ ਨੌਜਵਾਨ ਕੌਮੀ ਘਰ ਦੇ ਲਈ ਜਾਨਾਂ ਦੇਣ ਨੂੰ, ਜਾਨਾਂ ਤਲੀ ਤੇ ਰੱਖ ਕੇ, ਸਿਰ ਤਲੀ ਤੇ ਰੱਖ ਕੇ ਨਿਤਰੇ, ਉਹ ਨਾ ਹੁੰਦਾ। ਸੋ ਇਹ ਗੱਲ ਹੀ ਗਲਤ ਹੈ ਕਿ ਸਿੱਖ ਜਿਹੜੇ ਇੱਕ ਨੌਨ ਖਾਲਿਸਤਾਨੀ ਤਾਂ ਜੇ ਤੁਹਾਨੂੰ ਕੋਈ ਇੰਡੀਅਨ ਵੀ ਮੰਨਦਾ ਹੋਏ ਜੀ, ਜੇ ਤੁਹਾਨੂੰ ਇੰਡੀਅਨ ਮੰਨਦੇ ਹੁੰਦੇ ਤੇ ਤੁਹਾਡੇ ਨਾਲ ਫਿਰ ਨਵੰਬਰ 84 ਨਾ ਹੁੰਦਾ ਜੀ, ਬਿਲਕੁਲ, ਆਪਣੇ ਜੂਨ 84 ਨਾ ਹੁੰਦਾ, ਕਿਉਂਕਿ ਉਹਨਾਂ ਨੇ ਤਾਂ ਆਪਣੇ ਮੁਲਕ ਦੇ ਸ਼ਹਿਰੀਆਂ ਨੂੰ, ਆਪਣੇ ਉਹਨਾਂ ਦੇ ਮੁਕੱਦਸ ਸਥਾਨ ਨੂੰ ਟੈਂਕਾਂ ਤੋਪਾਂ ਦੇ ਨਾਲ ਉਡਾਇਆ। ਫਿਰ ਇਹ ਇਹਨਾਂ ਦਾ ਕਹਿਣਾ ਕਿ ਜੀ ਜਿਹੜਾ ਜੇ ਖਾਲਿਸਤਾਨ ਬਣਦਾ ਹੈ ਤੇ ਉਹ ਸੁਰੱਖਿਅਤ ਕਿਵੇਂ ਹੋਵੇਗਾ, ਦੋਨੋਂ ਪਾਸੇ ਨਿਊਕਲੀਅਰ ਸਟੇਟਾਂ ਨੇ, ਨਿਊਕਲੀਅਰ ਆਰਮਡ ਸਟੇਟਾਂ ਨੇ, ਇੰਡੀਆ ਔਰ ਪਾਕਿਸਤਾਨ। ਖਾਲਿਸਤਾਨ ਬਣਾਉਣਾ ਹੀ ਇਸ ਲਈ ਹੈ ਵੀ ਤੁਹਾਨੂੰ ਬਚਾਉਣਾ ਹੈ ਤਾਂ ਕਿ ਦੋ ਨਿਊਕਲੀਅਰ ਆਰਮਡ ਸਟੇਟਸ ਦੇ ਵਿੱਚ ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ ਕਾਇਮ ਹੋਏ, ਤਾਂ ਕਿ ਇਹ ਦੋਨੋਂ ਇਰਰਿਸਪੌਂਸਿਬਲ ਸਟੇਟਸ, ਗੈਰ ਜ਼ਿੰਮੇਵਾਰ ਸਟੇਟ ਜਿਹੜੀਆਂ ਪਿਛਲੇ 67 ਸਾਲਾਂ 'ਚ 4 ਜੰਗਾਂ ਲੜ ਚੁੱਕੀਆਂ ਨੇ। ਕਸ਼ਮੀਰ ਅੱਜ ਵੀ ਜਿਹੜਾ ਉਹ ਹੌਟ ਇਸ਼ੂ ਹੈ। ਅਜੇ ਕੁਝ ਹਫ਼ਤੇ ਪਹਿਲਾਂ ਦੋਨੋਂ ਪਾਸਿਆਂ ਲਗਾਤਾਰ ਕਈ ਦਿਨ ਦੀ ਫਾਇਰਿੰਗ 'ਚ ਕਿਵੇਂ ਹਜ਼ਾਰਾਂ ਲੋਕ ਬੇਘਰ ਹੋਏ, ਦਰਜਨਾਂ ਦੋਨੋਂ ਪਾਸੇ ਮਾਰੇ ਗਏ। ਸੋ ਉਸ ਦਾ ਹੱਲ ਹੀ ਇਹ ਹੈ ਕਿ ਵਿੱਚ ਬਫਰ ਸਟੇਟ ਖਾਲਿਸਤਾਨ ਦੋਨਾਂ ਨੂੰ ਸੈਪਰੇਟ ਕਰ ਦਈਏ ਔਰ ਇਹ ਦੋਨੋਂ ਦੇਸ਼ ਜਿਹੜੇ ਨੇ ਇਹ ਅਮਨ ਅਮਾਨ ਨਾਲ ਰਹਿ ਸਕਣਗੇ। ਖਾਲਿਸਤਾਨ ਉਹਨਾਂ ਦੇ ਅਮਨ ਦੀ ਜ਼ਾਮਨ ਹੋਏਗੀ, ਉਹਨਾਂ ਦੇ ਅਮਨ ਦੀ ਉਹ ਇੱਕ ਸ਼ਹਾਦਤ ਹੋਏਗੀ, ਉਸ ਦਾ ਇੱਕ ਜਿਹੜਾ ਹੈ ਉਹ ਪ੍ਰੈਕਟੀਕਲ ਪਾਰਟ ਹੋਏਗਾ ਜੀ। ਫਿਰ ਹੁਣ ਉਹ ਇਹ ਕਹਿੰਦੇ ਨੇ ਕਿ ਜੀ ਆਜ਼ਾਦੀ ਕੋਈ ਮੂਲ ਸਮੱਸਿਆਵਾਂ ਦਾ ਹੱਲ ਤਾਂ ਨਹੀਂ ਹੁੰਦਾ। ਹੁਣ ਪਤਾ ਨਹੀਂ ਇਹ ਗੱਲ ਉਹਨਾਂ ਨੂੰ ਕਿਵੇਂ ਉਹਨਾਂ ਨੇ ਕਹੀ ਹੈ, ਕਿਉਂਕਿ ਜਿਸ ਮੁਲਕ ਦੇ ਨਾਲ ਇਹ ਰਹਿਣਾ ਚਾਹੁੰਦੇ ਨੇ, ਜਿਹਦੀ ਐਡਵੋਕੇਸੀ ਕਰਦੇ ਨੇ, ਉਹਨਾਂ ਦਾ ਹੀ ਬੜਾ ਵੱਡਾ ਸੰਤ ਕਵੀ ਹੋਏ ਨੇ ਗੋਸਵਾਮੀ ਤੁਲਸੀਦਾਸ ਜੀ, ਜਿਨ੍ਹਾਂ ਨੇ ਰਾਮਾਇਣ ਲਿਖੀ, ਜਿਹਨੂੰ ਰਾਮਚਰਿਤ ਮਾਨਸ ਕਹਿੰਦੇ ਨੇ, ਕਰੋੜਾਂ ਹਿੰਦੂ ਰੋਜ਼ ਪੜ੍ਹਦੇ ਨੇ ਜੀ। ਔਰ ਉਹੀ ਤੁਲਸੀਦਾਸ ਕਹਿੰਦੇ ਨੇ ਪਰਾਧੀਨ ਸੁਪਨੇ ਸੁਖ ਨਾਹੀ, ਕਿ ਜਿਹੜਾ ਪਰ ਅਧੀਨ ਹੈ ਉਹਨੂੰ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੁੱਖ ਮਿਲਦਾ ਜੀ। ਸੋ ਗੱਲ ਇਹ ਨਹੀਂ ਹੈ ਕਿ ਵੀ ਅਸੀਂ ਆਜ਼ਾਦੀ ਤੋਂ ਬਾਅਦ ਸਾਡੀ ਇਕਨੋਮੀ ਕੀ ਹੋਏਗੀ, ਸਾਡੀ ਇੰਡਸਟਰੀ ਕੀ ਹੋਏਗੀ, ਅਸੀਂ ਭੁੱਖੇ ਨਹੀਂ ਮਰਦੇ। ਇਹ ਗੱਲ ਵੀਰ ਏਕਨੂਰ ਸਿੰਘ ਚੰਗੀ ਤਰ੍ਹਾਂ ਸਮਝ ਲੈਣ, ਜਿਹੜੇ ਪਹਿਲਾਂ ਹੀ ਹਿੰਦੁਸਤਾਨ ਦੀ 60% ਦੀ ਆਬਾਦੀ ਨੂੰ ਰੋਟੀ ਖਵਾ ਰਹੇ ਨੇ, ਇਹ ਉਹਨਾਂ ਨੂੰ ਫਿਕਰ ਹੈ। ਔਰ ਜੇ ਉਹ ਸਾਨੂੰ ਨਹੀਂ ਜਾਣ ਦੇਣਗੇ ਜਾਂ ਨਹੀਂ ਜਾਣ ਦਿੰਦੇ, ਉਹ ਇਸ ਕਰਕੇ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਵੀ ਅਸੀਂ ਰੋਟੀ ਕਿੱਥੋਂ ਖਾਵਾਂਗੇ। ਜਿਨ੍ਹਾਂ ਨੇ ਸਾਡੇ ਤੇ ਕਬਜ਼ਾ ਜਮਾਇਆ ਹੋਇਆ ਉਹ ਇਸ ਲਈ ਨਹੀਂ ਸਾਨੂੰ ਛੱਡਣਾ ਚਾਹੁੰਦੇ ਵੀ ਅਸੀਂ ਉਹ ਰੋਟੀ ਕਿੱਥੋਂ ਖਾਣਗੇ ਜੀ। ਅਸੀਂ ਬ੍ਰੈਡ ਬਾਸਕਟ ਹੈ ਸਾਡੀ ਇਕਨੋਮੀ। ਔਰ ਬਾਰ-ਬਾਰ ਜੇ ਉਹ ਥੋੜੀ ਜਿਹੀ ਹੋਰ ਰਿਸਰਚ ਕਰਨ ਤੇ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਇਸ ਦੇ ਉੱਤੇ ਵੀਡੀਓਜ਼ ਨੇ ਜਿਹੜੇ ਇਕਨੋਮੀ ਦੀ ਗੱਲ ਕਰਦੀਆਂ, ਇਸ ਲੈਂਡ ਲੌਕਡ ਕੰਟਰੀ ਹੈ ਜੀ, ਉਹਨੂੰ ਨਕਾਰਦੀਆਂ ਨੇ। ਔਰ ਓਵਰਆਲ ਸਾਡੀ ਕੀ ਆਰਥਿਕਤਾ ਦਾ ਆਧਾਰ ਕੀ ਹੋਏਗਾ। ਸੋ ਮੈਂ, ਕਿਉਂਕਿ ਬਾਕੀ ਇਹ ਸਾਡਾ ਬਹੁਤ ਬੈਕਅਪ ਹੈ, ਮੈਂ ਹੁਣ ਬਹੁਤ ਵੇਰਵੇ ਵਿੱਚ ਨਹੀਂ ਜਾਣਾ। ਸੋ ਮੈਂ ਸਮਝਦਾ ਵੀ ਆਜ਼ਾਦੀ ਸਾਡੀ ਸਮੱਸਿਆ ਨਹੀਂ ਹੋਏਗੀ, ਗੁਲਾਮੀ ਜਿਹੜੀ ਹੈ ਉਹ ਸਾਡੀਆਂ ਸਮੱਸਿਆਵਾਂ ਦਾ ਕਾਰਨ ਹੈ, ਮੂਲ ਕਾਰਨ ਹੈ। ਆਜ਼ਾਦ ਲੋਕ, ਆਜ਼ਾਦ ਦੇਸ਼ ਜਿਹੜੇ ਨੇ ਉਹਨਾਂ ਦੇ ਸ਼ਹਿਰੀ ਹਾਰਡਸ਼ਿਪ ਚੋਂ ਵੀ ਲੰਘਦੇ ਨੇ। ਹੁਣ ਜੇ ਇਕਨੋਮਿਕਲ ਕ੍ਰਾਈਸਿਸ ਆਇਆ, ਯੂਰਪ ਨੇ ਵੀ ਭੋਗਿਆ, ਦੂਜਿਆਂ ਨੇ ਵੀ, ਪਰ ਅਲਟੀਮੇਟਲੀ ਉਹਨਾਂ ਨੇ ਸਰਵਾਈਵ ਕੀਤਾ। ਤੇ ਜਿਹੜਾ ਉਹਨਾਂ ਦਾ ਇਹ ਡਰ ਹੈ ਕਿ ਜੀ ਜੇ ਅਸੀਂ ਪਾਕਿਸਤਾਨ ਵਾਂਗ ਲੜਾਂਗੇ ਇੱਕ ਦੂਜੇ ਨਾਲ, ਅਸੀਂ ਹਿੰਦੂਆਂ ਨਾਲ ਲੜਾਂਗੇ, ਰਾਧਾ ਸਵਾਮੀ ਨਾਲ ਲੜਾਂਗੇ, ਨਿਰੰਕਾਰੀਆਂ ਨਾਲ ਲੜਾਂਗੇ। ਵੀਰ ਏਕਨੂਰ ਸਿੰਘ ਜੀ, ਜਦੋਂ ਤੁਹਾਡੇ ਕੋਲ ਆਪਣਾ ਮੁਲਕ ਹੋਇਆ, ਇਹ ਤਾਂ ਖੜੇ ਹੀ ਉਹਨਾਂ ਨੇ ਕੀਤੇ ਹੋਏ ਨੇ ਜਿਹੜੇ ਇੰਡੀਆ ਨਾਲ ਤੁਸੀਂ ਰਹਿਣਾ ਚਾਹੁੰਦੇ ਹੋ ਜੀ। ਤੁਹਾਨੂੰ ਲੱਗਦਾ ਹੈ ਕਿ ਵੀ ਰਾਧਾ ਸਵਾਮੀ, ਨਿਰੰਕਾਰੀ, ਆਸ਼ੂਤੋਸ਼ੀ ਆਫ ਦੇਅਰ ਓਨ ਨੇ? ਮੁਗਲਾਂ ਨੇ ਵੀ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ ਖੜੇ ਕੀਤੇ ਹੋਏ ਸੀ। ਸਿੱਖ ਮਿਸਲਾਂ ਦਾ ਰਾਜ 40-50 ਸਾਲ ਰਿਹਾ, 50 ਸਾਲ ਰਣਜੀਤ ਸਿੰਘ ਦਾ ਰਾਜ ਰਿਹਾ। ਕਿੰਨੇ ਕੁ ਮੀਣਿਆਂ, ਮਸੰਦਾਂ, ਧੀਰ ਮਲੀਆਂ, ਰਾਮ ਰਾਈਆਂ ਨੂੰ ਸਿੱਖਾਂ ਨੇ ਮਾਰਿਆ ਉਸ ਪੀਰੀਅਡ ਜਾਂ ਕਿੰਨਾ ਕੁ ਲੜੇ ਜੀ? ਕਿਉਂਕਿ ਖੜੇ ਹੀ ਉਹਨਾਂ ਹਕੂਮਤਾਂ ਦੇ ਕੀਤੇ ਹੋਏ ਸੀ। ਪਾਕਿਸਤਾਨ ਦੇ ਨਾਲ ਉਹਨੂੰ ਕੰਪੇਅਰ ਨਾ ਕਰੋ, ਉੱਥੇ ਕਿੰਨੀਆਂ ਇੰਟਰਨੈਸ਼ਨਲ ਹੋਰ ਡਿਵੈਲਪਮੈਂਟਸ ਉਹਨਾਂ ਦੇ ਸਿਰ ਤੇ ਥੋਪੀਆਂ ਹੋਈਆਂ ਨੇ, ਉਹ ਇੱਕ ਵੱਖਰਾ ਇਸ਼ੂ ਹੈ। ਸੋ ਮੈਂ ਸਮਝਦਾ ਵੀ ਅਖੀਰ ਫਿਰ ਉਹਨਾਂ ਨੂੰ ਇਹ ਹੈ ਜੀ ਕਿ ਪੰਜਾਬੀ ਉੱਥੇ ਥੋਪੀ ਜਾਏਗੀ। ਉਹ ਭਾਈ ਸਾਡੇ ਤਾਂ ਜਦੋਂ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਦੋਂ ਫਾਰਸੀ ਜ਼ਬਾਨ ਸਰਕਾਰੀ ਜ਼ਬਾਨ ਰਹਿਣ ਦਿੱਤੀ। 10ਵੇਂ ਪਾਤਸ਼ਾਹ ਜ਼ਫਰਨਾਮਾ ਫਾਰਸੀ 'ਚ ਲਿਖਦੇ ਨੇ। ਸਿੱਖ ਦੁਨੀਆ ਭਰ 'ਚ ਕੋਈ ਫ੍ਰੈਂਚ ਸਪੀਕਿੰਗ ਹੈ, ਕੋਈ ਸਪੈਨਿਸ਼ ਸਪੀਕਿੰਗ ਹੈ, ਕੋਈ ਇੰਗਲਿਸ਼ ਸਪੀਕਿੰਗ ਹੈ। ਦੁਨੀਆ ਭਰ ਦੀਆਂ ਜ਼ਬਾਨਾਂ ਜਿਹੜੀਆਂ ਨੇ ਜਿੱਥੇ ਤੇ ਸਿੱਖ ਬੈਠੇ ਨੇ ਉਹ ਬੋਲਦੇ ਨੇ।
ਪੰਜਾਬੀ ਸਾਡੀ ਮਾਂ ਬੋਲੀ ਹੈ, ਜ਼ਾਹਰ ਹੈ ਪੰਜਾਬੀ ਜਿਹੜੀ ਹੈ ਉਹ ਸਟੇਟ ਲੈਂਗੁਏਜ ਹੋਏਗੀ, ਲੇਕਿਨ ਸਿੱਖ ਤਾਂ ਇੰਨੇ ਓਪਨ ਨੇ ਔਰ ਸਾਡੇ ਤਾਂ ਗੁਰੂ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ 'ਚ 22-23 ਲੈਂਗੁਏਜਸ ਦੇ ਵਰਡਸ ਨੇ। ਅਸੀਂ ਕੋਈ ਜਿਨ੍ਹਾਂ ਹਿੰਦੂ ਤਵੀਆਂ ਦੇ ਥੱਲੇ ਤੁਸੀਂ ਹੋ, ਜੇ ਰਹਿ ਗਿਆ ਤਾਂ ਤੁਸੀਂ ਅੰਗਰੇਜ਼ੀ 'ਚ ਨਹੀਂ ਲਿਖਿਆ ਕਰੋਗੇ, ਜੇ ਹੋਰ 10-20 ਸਾਲ ਇਹਨਾਂ ਦਾ ਰਾਜ ਰਹਿ ਗਿਆ ਫਿਰ ਹਿੰਦੀ 'ਚ ਲਿਖਿਆ ਕਰੋਗੇ ਤੁਸੀਂ ਇਹ ਜੋ ਲਿਖ ਰਹੇ ਹੋ ਅੱਜ ਜੀ। ਸੋ ਤੁਹਾਨੂੰ ਫਿਕਰ ਕਰਨਾ ਚਾਹੀਦਾ ਹੈ ਕਿ ਵੀ ਤੁਹਾਡੀਆਂ ਲੈਂਗੁਏਜਸ ਇਨਕਲੂਡਿੰਗ ਇੰਗਲਿਸ਼ ਜਿਹਦੇ 'ਚ ਤੁਸੀਂ ਲਿਖਿਆ ਉਹਦਾ ਕੀ ਫਿਊਚਰ ਹੈ ਉੱਥੇ, ਜਿਨ੍ਹਾਂ ਦੇ ਹੱਥ ਪਾਵਰ ਆਈ ਹੋਈ ਹੈ ਜੀ। ਔਰ ਫਿਰ ਉਹਨਾਂ ਨੇ ਇੰਡੀਆ ਦੇ ਗੁਣ ਗਾਏ ਨੇ ਕਿ ਬੜੀ ਡਾਈਵਰਸਿਟੀ ਹੈ। ਹਾਂ, ਡਾਈਵਰਸਿਟੀ ਹੈ। ਪਿਛਲੇ ਕਈ ਹਫ਼ਤਿਆਂ ਦੇ ਵਿੱਚ ਕਦੇ ਅਸਾਮ ਦੇ ਕਪਲ ਦੇ ਉੱਤੇ ਅਟੈਕ ਕਰਕੇ ਮਾਰਤਾ ਹੈ, ਕੱਲ ਨਾਗਾਲੈਂਡ ਵਾਲਿਆਂ ਦੇ ਮਾਰਿਆ, ਨਾਰਥ ਈਸਟ ਵਾਲੇ ਸਾਰੇ ਹੀ ਜਿਹੜੇ ਨੇ ਉਹ ਹਮਲਿਆਂ ਦਾ ਸ਼ਿਕਾਰ ਨੇ। ਸ਼ਿਵ ਸੈਨਾ ਜਿਹੜੀ ਆ ਉਹ ਬਿਹਾਰੀਆਂ ਨੂੰ ਦੌੜਾਉਂਦੀ ਹੈ। ਦੂਜੇ ਪਾਸੇ ਜਿਹੜਾ ਕਿਸ ਤਰੀਕੇ ਦੇ ਨਾਲ ਕਿਹੜਾ ਜਿਹਾ ਉਹ ਤੁਹਾਡੀ ਡਾਈਵਰਸਿਟੀ ਦੇ ਵਿੱਚ ਸਿੱਖਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਦੂਜਿਆਂ ਦਾ ਕੀ ਹਾਲ ਕੀਤਾ, ਉਹ ਵੇਰਵੇ ਤੁਸੀਂ ਜ਼ਰਾ ਲੱਭ ਲੈਣਾ, ਫਿਰ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਇਹ ਕਿੰਨੀ ਕੁ ਡਾਈਵਰਸਿਟੀ ਨੇ ਤੁਹਾਨੂੰ ਸਿਕਿਉਰਿਟੀ ਦਿੱਤੀ ਹੈ ਜੀ। ਔਰ ਸਾਨੂੰ ਉਹਨਾਂ ਨੇ ਅਖੀਰ 'ਚ ਕਿਹਾ ਜੀ ਤੁਸੀਂ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੋ। ਹਾਂ, ਹਕੀਕਤ ਸ਼ਬਦ ਕੱਢ ਦਿਓ, ਜ਼ਮੀਨ ਤੋਂ ਤਾਂ ਅਸੀਂ ਕੋਹਾਂ ਦੂਰ ਹਾਂ, 13-14 ਹਜ਼ਾਰ ਮੀਲ ਅਸੀਂ ਦੂਰ ਬੈਠੇ ਜੀ। ਪਰ ਵੀਰ ਏਕਨੂਰ ਸਿੰਘ ਜੀ, ਸਾਡਾ ਦਿਲ ਵੀ ਉੱਥੇ ਧੜਕਦਾ, ਸਾਡੇ ਕੰਨ ਤੇ ਅੱਖਾਂ ਉਸ ਧਰਤੀ ਤੇ ਹੀ ਲੱਗੀਆਂ ਹੋਈਆਂ ਔਰ ਉਸ ਧਰਤੀ ਤੇ ਹੀ ਬੈਠੇ ਤੁਹਾਡੇ ਵੀਰ ਭੈਣਾਂ ਨੇ ਜਿਨ੍ਹਾਂ ਨਾਲ ਸ਼ਾਇਦ ਤੁਸੀਂ ਕੁਝ ਥੋੜੇ ਬਹੁਤ ਇਨ ਟੱਚ ਹੋ, ਲੇਕਿਨ ਇਹ ਸਾਨੂੰ ਪਤਾ ਹੈ ਵੀ ਜ਼ਮੀਨੀ ਹਕੀਕਤ ਕੀ ਹੈ। ਉਸ ਹਕੀਕਤ ਨੂੰ ਹੀ ਬਦਲਣ ਦੇ ਲਈ ਜੇ ਅੱਜ ਦਰਜਨਾਂ ਸੈਂਟਰ ਗਵਰਨਮੈਂਟ ਦੀਆਂ ਏਜੰਸੀਆਂ ਪੰਜਾਬ ਦੇ ਵਿੱਚ ਐਕਟਿਵ ਨੇ, ਸਾਰਾ ਗੁਰੂਡਮ ਖੜਾ ਕੀਤਾ ਹੈ, ਇਹ ਸਾਰਾ ਇਸ ਲਈ ਜੇ ਜ਼ਮੀਨੀ ਹਕੀਕਤ ਨਾ ਹੋਏ ਤੇ ਉਹਨਾਂ ਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਹੈ ਵੀ ਸਿੱਖਾਂ ਨਾਲ ਕਿਵੇਂ ਨਿਬੜਨਾ ਹੈ ਪੰਜਾਬ। ਤੁਹਾਡੇ ਵਰਗੇ ਦਿਲ ਢਾ ਕੇ ਬੈਠੇ ਜਾਂ ਜਿਹੜੇ ਜਾਣਕਾਰੀ ਜਿਨ੍ਹਾਂ ਕੋਲ ਪੂਰੀ ਨਹੀਂ ਹੈ, ਤੁਸੀਂ ਇਹ ਮੰਨੀ ਬੈਠੇ ਹੋ ਵੀ ਅਸੀਂ ਹਾਰ ਚੁੱਕੇ ਹਾਂ ਔਰ ਜ਼ਮੀਨੀ ਹਕੀਕਤ ਹੋਰ ਹੈ, ਕੋਈ ਇੱਥੇ ਖਾਲਿਸਤਾਨ ਦਾ ਟੇਕਰ ਨਹੀਂ ਹੈ, ਸਾਡੇ ਦੁਸ਼ਮਣ ਨੂੰ ਕੋਈ ਭੁਲੇਖਾ ਨਹੀਂ ਹੈ ਔਰ ਉਹ ਫੁੱਲ ਉਵੇਂ ਹੀ ਬੈਟਲ ਲੜ ਰਹੇ ਨੇ ਉੱਥੇ ਕਿ ਉਹਨਾਂ ਨੂੰ ਪਤਾ ਹੈ ਵੀ ਇਸ ਧਰਤੀ ਦੇ ਉੱਤੇ ਖਾਲਿਸਤਾਨ ਦਾ ਝੰਡਾ ਗੱਡਿਆ ਹੋਇਆ। ਅਲਟੀਮੇਟਲੀ ਲੜਾਈ ਜਿਹੜੀ ਹੈ ਇੱਕ ਦੌਰ ਸੀ, ਵਾਰ ਦੇ ਵਿੱਚ ਕਈ ਬੈਟਲਸ ਹੁੰਦੀਆਂ, ਇੱਕ ਬੈਟਲ ਦੇ ਵਿੱਚ 10 ਸਾਲ ਉਹ ਬੈਟਲ ਚੱਲੀ ਹੈ, ਅਸੀਂ ਚੰਗੇ ਜੌਹਰ ਦਿਖਾਏ ਨੇ, ਉਹਨਾਂ ਦੇ ਜਰਨੈਲ ਲਏ, ਉਹਨਾਂ ਦੀ ਪ੍ਰਾਈਮ ਮਿਨਿਸਟਰ ਲਈ, ਦੂਜਾ ਹੋਇਆ। ਹੁਣ ਇੱਕ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ, ਸੋ ਜ਼ਮੀਨੀ ਹਕੀਕਤ ਤੁਹਾਨੂੰ ਸਮਝਣ ਦੀ ਲੋੜ ਹੈ। ਪਰ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲਿਖਿਆ ਔਰ ਅਸੀਂ ਵੈਲਕਮ ਕਰਦੇ ਹਾਂ ਕਿ ਜਿਹੜਾ ਈਵਨ ਨਾ ਸਹਿਮਤ ਹੋਣ ਵਾਲਾ ਵਿਊ ਵੀ ਹੈ, ਵੀ ਐਗਰੀ ਟੂ ਡਿਸਐਗਰੀ, ਅਸੀਂ ਇਸ ਗੱਲ ਨਾਲ ਸਹਿਮਤ ਹੁੰਦੇ ਹਾਂ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।